दर्शकों ब्रेक तो बाद थोड़ा स्वागत है जी। डॉक्टर साहब साडे कोल पहली ईमेल आई है अमरदीप सिंह जी दी। इन्हां दी लिखत दा विषय है ए मीडिया चैनल ऑफ कंट्रोवर्सी। ये लिखते हैं वाहिगुरू जी का खालसा वाहिगुरू जी की फतेह। डॉक्टर साहब एक चैनल का पता लगा है कि जिस विच मेरे सामने यूट्यूब ते पहला टॉपिक आया खालिस्तान एंड खालसा राज इज नॉट ए कंसैप्ट ऑफ सिक्खी ਅਤੇ ਥੱਲੇ ਸੀ 10 ਅਗਸਤ 2010। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਚੈਨਲ ਦੀ ਅਤੇ ਇਸ ਦੇ ਟੌਪਿਕਸ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ। ਤੁਹਾਡੇ ਵੱਲੋਂ ਕੋਈ ਕਾਲੀ ਨਹੀਂ ਹੈ, ਆਰਾਮ ਨਾਲ ਕੀਤੀ ਜਾਵੇ। ਦੂਜੀ ਗੱਲ, ਪਹਿਲਾ ਟੌਪਿਕ ਜਿਹੜਾ ਮੈਂ ਦੱਸਿਆ ਜੇ ਉਸ ਨੂੰ ਤੁਸੀਂ ਸੁਣੋ ਤਾਂ ਬੋਲਣ ਵਾਲਾ ਇਨਸਾਨ ਕਹਿ ਰਿਹਾ ਹੈ ਕਿ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਲਿਖਿਆ ਹੈ ਧਰਮ ਬਿਨਾ ਨਹੀਂ ਰਾਜ ਚਲੇ ਹੈ, ਧਰਮ ਬਿਨਾ ਸਭ ਮਲੇ ਦਲੇ ਹੈ, ਜਦਕਿ ਅਸਲ ਵਿੱਚ ਇਹ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਮੈਂ ਇਸ ਮਸਲੇ ਨੂੰ ਆਉਣ ਵਾਲੇ ਸਮੇਂ ਉੱਭਰਦਾ ਦੇਖ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਚੈਨਲ ਦੀ ਜਾਂਚ ਕਰੋ ਤੇ ਇਸ ਦੇ ਝੂਠੇ ਤੱਥਾਂ ਨੂੰ ਬੇਨਕਾਬ ਕਰੋ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਰਾਜ ਬਿਨਾ ਜਾਂ ਧਰਮ ਬਿਨਾ ਇਹ ਅਸਲ ਵਿੱਚ ਸੰਕਲਪ ਕੀ ਹੈ? ਤੁਸੀਂ ਪਹਿਲਾਂ ਜਾਂਚ ਕਰਕੇ ਹੀ ਜਵਾਬ ਦਿਓ। ਕੋਈ ਕਾਲੀ ਨਹੀਂ ਹੈ ਜੇ ਤੇ ਦਰਸ਼ਕਾਂ ਦੇ ਹਵਾਲੇ ਨਾਲ ਇਸ ਪਿੱਛੇ ਕੋਈ ਸਾਜ਼ਿਸ਼ ਜਾਪਦੀ ਹੈ ਤਾਂ ਇਕੱਲੇ ਟੌਪਿਕ ਬਾਰੇ ਗੱਲ ਕਰਕੇ ਸਾਫ਼ ਕਰ ਦਿਓ, ਕਿਉਂਕਿ ਇਹ ਟੌਪਿਕ ਸੁਣ ਕੇ ਮੇਰਾ ਤਾਂ ਹਿਰਦਾ ਵਲੂੰਦਰਿਆ ਗਿਆ ਹੈ ਕਿ ਇਹ ਸਭ ਕੀ ਹੈ ਤੇ ਕਿਵੇਂ। ਜੇ ਕਿਸੇ ਸਿੱਖ ਜਥੇਬੰਦੀ ਦਾ ਕਾਰਾ ਹੈ ਤਾਂ ਇਹ ਸਭ ਕਿਵੇਂ ਤੇ ਕਿਉਂ? ਤੁਹਾਡੇ ਜਵਾਬ ਦੀ ਉਡੀਕ ਕਰਾਂਗਾ। ਗੁਰਫਤਿਹ ਜੀ। ਰਾਜ ਸਾਹਿਬ ਵੀਰ ਅਮਰਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਦਿਲ ਨੂੰ ਇੰਨਾ ਵੀ ਨਾਜ਼ੁਕ ਨਾ ਬਣਾਉਣ ਵੀ ਹਰ ਗੱਲ ਤੇ ਵਲੂੰਦਰਿਆ ਜਾਏ ਜੀ। ਜਦੋਂ ਤੁਸੀਂ ਉਸ ਦੁਸ਼ਮਣ ਦੇ ਨਾਲ ਮੁਕਾਬਲਾ ਕਰ ਰਹੇ ਹੋ ਜਿਹੜਾ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਹੈ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ, ਔਰ ਜਿਹੜੀ ਗੱਲ ਅਸੀਂ ਪਹਿਲੇ ਟੌਪਿਕ 'ਚ ਵੀ ਗੱਲ ਕਰਕੇ ਹਟੇ ਹਾਂ ਕਿ ਬੁੱਧ ਵਰਗਾ ਜਿਹੜਾ ਥਾਟ ਸੀ ਉਸ ਧਰਤੀ ਦੇ ਉੱਤੇ, ਉਹਨੂੰ ਕਿਵੇਂ ਬ੍ਰਾਹਮਣਾਂ ਨੇ, ਜੇ ਉਹਨਾਂ ਦਾ ਜਾਨਵਰਾਂ ਦੇ ਲਈ ਕੰਪੈਸ਼ਨ ਸੀ ਤੇ ਇਹ ਵੈਜੀਟੇਰੀਅਨ ਹੀ ਬਣ ਗਏ, ਗਾਂ ਨੂੰ ਪਵਿੱਤਰ ਐਨੀਮਲ ਬਣਾ ਦਿੱਤਾ। ਜੇ ਉਹਨਾਂ ਨੇ ਸਤੂਪੇ ਬਣਾਏ, ਇਹਨਾਂ ਨੇ ਮੰਦਰਾਂ 'ਚ ਮੂਰਤੀਆਂ ਰੱਖ ਕੇ ਹੋਰ ਦਾ ਹੋਰ ਕਰਤਾ ਔਰ ਸਭ ਕੁਝ ਉਹਨਾਂ ਦਾ ਮੁਕਾ ਕੇ ਜਿਹੜਾ ਉਹ ਅਹਿੰਸਾ ਪਰਮੋ ਧਰਮਾ ਬਣਾ ਦਿੱਤਾ। ਸੋ ਜਿੱਥੇ ਉਹਨਾਂ ਵਰਗੇ ਥਾਟ ਨੂੰ ਉਹਨਾਂ ਨੇ ਐਲੀਮੀਨੇਟ ਕੀਤਾ ਚਲਾਕੀ ਦੇ ਨਾਲ ਔਰ ਪੂਰੀ ਵਨ ਅਪਮੈਨਸ਼ਿਪ ਦੇ ਨਾਲ, ਇਹੀ ਕੁਛ ਅੱਜ ਸਾਡੇ ਨਾਲ ਕਰ ਰਹੇ ਨੇ। ਪਹਿਲਾਂ ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਸਾਡੇ ਇਤਿਹਾਸ ਨੂੰ ਦਾਗੀ ਕੀਤਾ ਆਪਣੇ ਵਿੱਚ ਵਾੜ ਕੇ ਮੁਸਲਮਾਨਾਂ ਦੇ ਖਿਲਾਫ ਸਾਰਾ 17ਵੀਂ 18ਵੀਂ ਸਦੀ ਦਾ ਉਹਨੂੰ ਇਵੇਂ ਰੰਗਤ ਦਿੱਤੀ ਜਿਵੇਂ ਖਾਲਸਾ ਬਣਿਆ ਹੀ ਜਿਹੜਾ ਉਹ ਇਸਲਾਮ ਦੇ ਮੁਸਲਮਾਨਾਂ ਦੇ ਨਾਲ ਲੜਨ ਲਈ ਹੋਏ। ਉਹ ਜੂਨ 84 ਦੇ ਵਿੱਚ ਗੱਲ ਟੁੱਟੀ ਤੇ ਕਿਵੇਂ ਇਹਨਾਂ ਨੇ ਅੱਜ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਗੁਟਕਿਆਂ ਦੀ ਹੋ ਰਹੀ ਹੈ, ਇਹ ਸਾਡਾ ਫੇਥ ਉਹਦੇ ਨਾਲ ਹਿਲਾਉਣਾ ਚਾਹੁੰਦੇ ਨੇ। ਔਰ ਕਿਸ ਕਿਸਮ ਦੇ ਇਹਨਾਂ ਦੇ ਸਕਾਲਰ ਅਖੌਤੀ ਔਰ ਦੂਜੇ ਸਾਡੇ ਵਰਗੀਆਂ ਸ਼ਕਲਾਂ ਸੂਰਤਾਂ ਵਾਲੇ, ਇਹ ਇੱਕ ਚੈਨਲ ਕਿਹਨੂੰ ਟਰੈਕ ਕਰੋਗੇ? ਇਨ ਦਾ ਐਂਡ ਆਫ ਦਾ ਡੇ ਇਹਨਾਂ ਦੇ ਪਿੱਛੇ ਉਹੀ ਲੋਕ ਨੇ ਔਰ ਉਸ ਕਿਸਮ ਦੇ ਇਵਨ ਸਿੱਖੀ ਦੇ ਪ੍ਰਚਾਰਕ ਵੀ ਨੇ। ਕੱਲਾ ਕੋਈ ਗੁਰਬਿਲਾਸ ਪਾਤਸ਼ਾਹੀ 10ਵੀਂ ਜਾਂ ਕਿਸੇ ਦੇ ਹਵਾਲੇ ਨਾਲ ਹੀ ਨਹੀਂ, ਇੱਕ ਬੜੇ ਮਸ਼ਹੂਰ ਜਿਹੜੇ ਕਥਾਵਾਚਕ ਜਿਨ੍ਹਾਂ ਬਾਰੇ ਜਦੋਂ ਮੈਂ ਕੁਝ ਕਿਹਾ ਤਾਂ ਮੇਰੇ ਖਿਆਲ 200 ਕਮੈਂਟ ਨੈਗੇਟਿਵ ਮੇਰੇ ਖਿਲਾਫ ਲਿਖਿਆ ਹੋਇਆ ਉਸ ਵੀਡੀਓ ਦੇ ਥੱਲੇ ਜੀ। ਉਹ ਇਹਨੂੰ ਹੋਰ ਉਹ ਵੀ ਰਾਜ ਬਿਨਾਂ ਨੇ ਧਰਮ ਚਲਾ ਹੈ, ਧਰਮ ਬਿਨਾਂ। ਹੁਣ ਤੁਸੀਂ ਇੱਕ ਪੌਜ਼ ਦੇਣਾ ਉਹਦਾ ਅਰਥ ਬਦਲ ਜਾਣਾ ਜੀ। ਹੁਣ ਜਿਵੇਂ ਜਦੋਂ ਗ੍ਰਾਮਰ ਪੜ੍ਹਾਈ ਜਾਂਦੀ ਸੀ ਹਿੰਦੀ ਦੇ ਵਿੱਚ ਤੇ ਇਹ ਕਿਹਾ ਜਾਂਦਾ ਸੀ ਕਿ ਵੀ ਗ੍ਰਾਮਰ ਦੀ ਕੀ ਅਹਿਮੀਅਤ ਹੈ, ਉਹ ਕਹਿੰਦੇ ਔਰ ਉਹਦੇ 'ਚ ਉਦਾਹਰਣ ਦਿੱਤੀ ਹੁੰਦੀ ਸੀ ਕਿ ਦੌੜੋ ਮਤ ਜਾਣੇ ਦੋ। ਹੁਣ ਤੇ ਜੇ ਤੁਸੀਂ ਦੌੜੋ ਦੇ ਅੱਗੇ ਕੌਮਾ ਲਾ ਦਿੱਤਾ, ਇੱਕ ਹੈ ਦੌੜੋ ਮਤ ਦੇ ਅੱਗੇ ਕੌਮਾ ਜਾਣੇ ਦੋ, ਇੱਕ ਹੈ ਦੌੜੋ ਮਤ ਜਾਣੇ ਦੋ ਜੀ। ਦੋਨਾਂ ਦਾ ਮਤਲਬ ਹੀ ਬਦਲ ਗਿਆ ਜੀ। ਹੁਣ ਇਸੇ ਤਰ੍ਹਾਂ ਇਹ ਦੌੜੋ ਮਤ ਜਾਣੇ ਦੋ ਤੇ ਦੌੜੋ ਮਤ ਜਾਣੇ ਦੋ ਦੀ ਤਰ੍ਹਾਂ ਜੇ ਹੁਣ ਰਾਜ ਦੇ ਅੱਗੇ ਕੌਮਾ ਲਾ ਦਿਓ, ਰਾਜ ਬਿਨਾਂ ਨੇ ਧਰਮ ਚਲਾ ਕਿ ਧਰਮ ਤੋਂ ਬਿਨਾਂ ਰਾਜ ਨਹੀਂ ਚੱਲ ਸਕਦਾ, ਧਰਮ ਬਿਨਾਂ ਸਭ ਤੋਂ ਮਤਲਬ ਹੀ ਬਦਲ ਗਏ। ਔਰ ਉਹ ਬੜੇ ਜਿਹੜਾ ਉਹਨੂੰ ਜਿਸ ਕਿਸਮ ਦਾ ਉਹਨਾਂ ਦਾ ਅੰਦਾਜ਼ ਸੀ ਬੋਲਣ ਦਾ ਉਹਦੇ 'ਚ ਬੋਲਦੇ ਸੀ। ਔਰ ਮੈਂ ਜਦੋਂ ਚੈਲੰਜ ਕੀਤਾ ਹੈ ਜਾਂ ਕਰਦਾ ਤਾਂ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਹੈ ਜੇ ਇੰਨੇ ਵੱਡੇ ਬੰਦਿਆਂ ਨੂੰ ਇਹ ਤੁਹਾਡੀ ਕੀ ਔਕਾਤ ਹੈ। ਠੀਕ ਹੈ, ਸਾਡੀ ਔਕਾਤ ਵਾਕਈ ਕੋਈ ਨਹੀਂ ਹੈ, ਅਸੀਂ ਗੁਨਾਹਗਾਰ ਆਦਮੀ ਹੈ, ਲੇਕਿਨ ਇਹ ਹੱਕ ਕਿਸੇ ਨੂੰ ਹਾਸਲ ਨਹੀਂ ਹੈ ਕਿ ਤੁਸੀਂ ਮੇਨ ਡਾਕਟਰੀਨ ਸਿੱਖੀ ਦੀ ਜਿਹੜੀ ਮੀਰੀ ਪੀਰੀ ਹੈ ਤੁਸੀਂ ਉਸ ਦੇ ਨਾਲ ਖਿਲਵਾੜ ਕਰੋ। ਜੇ ਰਾਜ ਦਾ ਕਨਸੈਪਟ ਨਹੀਂ ਸੀ, ਜਿਵੇਂ ਇਹਨਾਂ ਨੇ ਪੁੱਛਿਆ ਕਿ ਜੀ ਦੱਸੋ, ਇਹ ਵੀ ਅਸੀਂ ਵੀ ਹਰ ਗੱਲ ਦੇ ਉੱਤੇ ਹੀ ਨਾ ਆਪਣਾ ਜਿਹੜਾ ਰਿਐਕਟ ਕਰਿਆ ਕਰੀਏ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਨੇ ਭੇਜਿਆ ਸੀ ਪੰਜਾਬ ਦੇ ਵਿੱਚ? ਹੁਕਮਨਾਮੇ ਦੇ ਕੇ, 5 ਤੀਰ ਬਖਸ਼ ਕੇ, ਬਹਾਦਰ ਦਾ ਖਿਤਾਬ ਦੇ ਕੇ
ਸਿੱਖ ਰਾਜ ਦਾ ਕਨਸੈਪਟ ਬਾਬਾ ਬੰਦਾ ਸਿੰਘ ਬਹਾਦਰ ਨੂੰ ਐਸਟੈਬਲਿਸ਼ ਕਰਨ ਦੇ ਲਈ ਕਿਹਨਾਂ ਦਾ ਦਿਸ਼ਾ ਨਿਰਦੇਸ਼ ਸੀ? ਫਿਰ ਸਾਰੀ 18ਵੀਂ ਸਦੀ 'ਚ ਸਿੱਖ ਜਿਹੜੇ ਨੇ ਉਹ ਖਾਮਖਾਈ ਹਥਿਆਰ ਚੁੱਕ ਕੇ ਘਰੋਂ ਘਰੇ ਕਰਵਾਉਂਦੇ ਰਹੇ ਜੀ। ਧਰਮ ਤੁਸੀਂ ਘਰ ਬੈਠ ਕੇ ਰੱਬ ਨੂੰ ਕਰੀ ਜਾਓ ਯਾਦ, ਕੌਣ ਤੁਹਾਨੂੰ ਰੋਕਦਾ? ਉਹਨਾਂ ਦੇ ਵੀ ਬੜੇ ਸੂਫੀ ਫਕੀਰ ਸੀ, ਘੁੰਮੀ ਜਾਂਦੇ ਸੀ, ਅੱਲਾਹੂ ਅੱਲਾਹੂ ਕਰੀ ਜਾਂਦੇ, ਤੁਸੀਂ ਘੁੰਮ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਤੁਹਾਨੂੰ ਕੌਣ ਰੋਕਦਾ ਜੀ ਜੀ। ਸਾਰਾ ਦਿਨ ਦਰਬਾਰ ਸਾਹਿਬ 'ਚ ਕੀਰਤਨ 'ਚ। ਹਾਂ, ਉਹਨਾਂ ਨੂੰ ਪ੍ਰੋਬਲਮ ਤੁਹਾਡੇ ਅਕਾਲ ਤਖਤ ਨਾਲ ਹੈ, ਜਿੱਥੋਂ ਤੁਸੀਂ ਆਜ਼ਾਦੀ ਦੀ ਗੱਲ ਕਰਨੀ ਹੈ, ਰਾਜ ਦੀ ਗੱਲ ਕਰਨੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹਨਾਂ ਗੱਲਾਂ 'ਚ ਪੈਣ ਦੇ ਵੀ ਜਾਂਚ ਕਰੀਏ ਇਹ ਨਜ਼ਰ ਆ ਰਿਹਾ ਵੀ ਕੀ ਹੈ। ਜਿਸ ਪਾਸੇ ਨਾਲ ਤੁਹਾਡਾ ਮਤਾ ਨਹੀਂ ਰਲਦਾ, ਤੁਹਾਨੂੰ ਨਜ਼ਰ ਆ ਜਾਂਦਾ, ਉਧਰ ਵਕਤ ਜ਼ਾਇਆ ਨਾ ਕਰੋ। ਔਰ ਬਜਾਏ ਅਸੀਂ ਹਰ ਗੱਲ ਨੂੰ ਰਿਐਕਟ ਕਰਨ ਦੇ, ਅਸੀਂ ਕਿਉਂ ਨਹੀਂ ਆਪਣੇ ਚੈਨਲ ਖੋਲਦੇ? ਜੇ ਇੱਕ ਖੁੱਲਿਆ ਹੋਇਆ ਇਹਨੂੰ ਹੀ ਕਾਮਯਾਬ ਕਰ ਲਓ। ਜੀ ਜੀ ਬਿਲਕੁਲ। ਕਿ ਵੀ ਜੇ ਸਾਡੇ ਕੋਲ ਆਪਣਾ ਕੋਈ ਸਾਧਨ ਹੋਏਗਾ, ਸਾਨੂੰ ਲੋੜ ਹੀ ਨਹੀਂ ਹੈ। ਔਰ ਇਹ ਜਿਹੜੀ ਸਾਡੀ ਇੱਕ ਵੱਡੀ ਘਾਟ ਹੈ ਕੌਮੀ ਤੌਰ ਤੇ ਸਿੱਖਾਂ ਦੀ, ਅਸੀਂ ਰਿਐਕਟ ਕਰਦੇ ਹਾਂ। ਕੋਈ ਸਿਚੁਏਸ਼ਨ ਹੁੰਦੀ ਹੈ ਉਹਨੂੰ ਰਿਐਕਟ ਕਰਦੇ ਹਾਂ। ਅਸੀਂ ਕਦੇ ਪਲੈਨਿੰਗ ਕਰਕੇ ਪ੍ਰੋਐਕਟਿਵ ਪਹੁੰਚ ਨਹੀਂ ਬਣਾਈ ਕਿ ਦੁਸ਼ਮਣ ਰਿਐਕਟ ਕਰੇ। ਔਰ ਜਿਹੜਾ ਬੰਦਾ ਰਿਐਕਟ ਕਰਦਾ ਹੈ, ਇਹਦਾ ਮਤਲਬ ਰਿਮੋਟ ਤਾਂ ਕਿਸੇ ਹੋਰ ਕੋਲ ਹੁੰਦਾ। ਜਦੋਂ ਰਿਮੋਟ ਉਹ ਥੰਮ ਲੈਂਦਾ, ਐਕਸ਼ਨ ਬੰਦ ਹੋ ਜਾਂਦਾ, ਤੁਹਾਡਾ ਰਿਐਕਸ਼ਨ ਬੰਦ ਹੋ ਜਾਂਦਾ। ਸੋ ਇਹ ਖਿਲਵਾੜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ, ਸਾਡੇ ਇਤਿਹਾਸ ਨਾਲ, ਹਰ ਚੀਜ਼ ਨਾਲ ਹੋ ਰਿਹਾ। ਜੇ ਅੰਮ੍ਰਿਤ ਦੀਆਂ ਬਾਣੀਆਂ ਨੂੰ ਜਿਹੜਾ ਹੈ ਉਹ ਬਦਲਣ ਦੀ ਲਾਈਨ ਹੈ, ਉੱਥੇ ਵੀ ਬੈਠਾ ਹੈ, ਵਰਜੀਨੀਆ ਦੇ ਵਿੱਚ ਹੋਰ ਥਾਵਾਂ ਤੇ ਵੀ ਹੈ, ਇਹ ਤਾਂ ਫਿਰ ਇੱਕ ਲਾਈਨ ਦੇ ਅਰਥ ਕਿਸੇ ਹੋਰ ਤਰੀਕੇ ਨਾਲ ਕਰਨੇ, ਇਹ ਤਾਂ ਜਿਹਦੇ ਮਰਜ਼ੀ ਜਿਹੜਾ ਮਰਜ਼ੀ ਕਰੀ ਜਾਂਦੇ ਨੇ, ਕਿਉਂਕਿ ਇਹਨਾਂ ਦੀ ਬ੍ਰੈਡ ਬਟਰ ਇਹਦੇ ਨਾਲ ਜੁੜੀ ਹੋਈ ਹੈ। ਫਿਰ ਵੀ ਇਹਨਾਂ ਦਾ ਅਮਰਦੀਪ ਸਿੰਘ ਜੀ ਦਾ ਸ਼ੁਕਰੀਆ, ਸਾਨੂੰ ਲਿਖਦੇ ਨੇ। ਔਰ ਇਹ ਕੋਈ 2010 ਦੀ ਉਹਨਾਂ ਨੇ ਵੀਡੀਓ ਦਾ ਜ਼ਿਕਰ, ਹੁਣ ਤਾਂ 6 ਸਾਲ ਲੰਘ ਗਏ ਜੀ ਜੀ। ਹੁਣ ਇਹ ਹੈ ਕਿ ਵੀ ਇਸ ਕਿਸਮ ਦੇ ਹੋਰ ਵੀ ਕਈ ਆਏ ਹੋਣੇ ਨੇ। ਸੋ ਰਿਐਕਟ ਨਾ ਕਰੋ, ਐਕਟ ਕਰੋ ਔਰ ਕ੍ਰੀਏਟਿਵ ਆਪਣੀ ਗੱਲ ਕਰੀਏ। ਜੀ ਜੀ ਡਾਕਟਰ ਸਾਹਿਬ, ਬਿਲਕੁਲ। ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਚੇਤੀ ਮਹੱਲਾ ਪਹਿਲਾ ਸ਼ਬਦ ਚੁਣਿਆ ਜੀ। ਔਖਦ ਮੰਤਰ ਮੂਲ ਮਨ ਏਕੈ, ਜੇਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ, ਕਾਟਨ ਹਾਰਾ ਲੀਜੈ ਰੇ, ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੈ, ਅਲਖ ਨਾ ਲਖਣਾ ਜਾਈ ਰੇ। ਰਹਾਓ ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋ ਪੰਡ ਉਚਾਈ ਰੇ, ਰਾਤ ਅਨੇਰੀ ਸੂਝਸ ਨਾਹੀ, ਲੱਜ ਟੂਕਸ ਮੂਸਾ ਭਾਈ ਰੇ, ਮਨਮੁਖ ਕਰੈ ਤੇਤਾ ਦੁਖ ਲਾਗੈ, ਗੁਰਮੁਖ ਮਿਲੈ ਵਡਾਈ ਰੇ, ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ, ਸੁਭਰ ਭਰੇ ਨਾ ਹੋਵੈ ਊਣੇ, ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਖ ਹੋਵੈ ਜੇ ਨਾਨਕ, ਤੋ ਮੂੜਾ ਕਿਛ ਪਾਈ ਰੇ ਜੀ। ਹੁਣ ਇਹਦੇ ਚ ਗੁਰੂ ਨਾਨਕ ਸਾਹਿਬ ਨੇ ਇਹ ਯਾਦ ਕਰਵਾਇਆ ਕਿ ਸਾਰੀਆਂ ਦਵਾਈਆਂ ਦਾ ਮੂਲ, ਔਖਦ ਮੰਤਰ ਮੂਲ ਮਨ ਇੱਕ ਹੈ। ਮੇਰੇ ਮਨ, ਸਾਰੀਆਂ ਦਵਾਈਆਂ ਦਾ ਮੂਲ ਇੱਕੋ ਹੀ ਹੈ। ਜੇਕਰ ਦ੍ਰਿੜ ਚਿਤ ਕੀਜੈ ਰੇ, ਆਪਣੇ ਮਨ ਨੂੰ ਦ੍ਰਿੜ ਕਰ ਔਰ ਕੀ ਕਰ, ਜਨਮ ਜਨਮ ਕੇ ਪਾਪ ਕਰਮ ਕੇ, ਕਾਟਨ ਹਾਰਾ ਲੀਜੈ ਰੇ, ਕਿ ਇਹ ਸਾਰੇ ਜਨਮਾਂ ਜਨਮਾਂ ਦੇ ਪਾਪ ਨੂੰ ਕੱਟਣ ਵਾਲਾ ਜਿਹੜਾ ਨਿਰੰਕਾਰ ਹੈ, ਉਸ ਦੇ ਨਾਲ ਦ੍ਰਿੜਤਾ ਦੇ ਨਾਲ ਜੁੜ ਜਾ। ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੈ, ਅਲਖ ਨਾ ਦਖਣਾ ਜਾਈ ਰੇ, ਕਿ ਹੇ ਮੇਰੇ ਮਨ, ਇੱਕੋ ਉਹ ਸਾਹਿਬ ਨਿਰੰਕਾਰ ਹੈ ਮੇਰੇ ਵੀਰ ਜੀ, ਜਿਹੜਾ ਤੇਰੇ ਉਹਨਾਂ ਸਾਰੇ ਔਗਣਾਂ ਨੂੰ, ਜਿਹੜੇ ਤਿੰਨੋਂ ਗੁਣਾ ਰਜੋ ਤਮੋ ਸਤੋ ਗੁਣਾ ਦੀ ਬਦੌਲਤ ਜਿਹੜਾ ਤੂੰ ਮਾਇਆ ਦੇ ਵਿੱਚ ਘੁੰਮਦਾ ਹੈ, ਉਸ ਨੂੰ ਕੱਟ ਸਕਦਾ ਹੈ। ਅਲਖ ਨਾ ਲਖਣਾ ਜਾਈ ਰੇ, ਉਹ ਮਹਾਰਾਜ, ਉਹ ਅਕਾਲ ਪੁਰਖ ਅਲਖ ਹੈ, ਲਖਿਆ ਨਹੀਂ ਜਾ ਸਕਦਾ। ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋਂ ਪੰਡ ਉਚਾਈ ਰੇ, ਕਿ ਅਸੀਂ ਮਾਇਆ ਦੀ ਪੰਡ ਬੜੀ ਉੱਚੀ ਚੁੱਕੀ ਹੋਈ ਹੈ, ਔਰ ਮਾਇਆ ਦੇ ਵਿਹਾਰ ਵਿੱਚ ਸਾਨੂੰ ਸ਼ੱਕਰ ਖੰਡ ਵਾਂਗ ਬੜਾ ਸਵਾਦ ਆਉਂਦਾ ਹੈ, ਸਾਡਾ ਤਨ ਉਸ ਚੋਂ ਖੁਸ਼ੀ ਲੈਂਦਾ ਹੈ। ਪਰ ਇਹ ਸਾਨੂੰ ਭੁੱਲ ਜਾਂਦਾ ਹੈ ਕਿ ਰਾਤ ਹਨੇਰੀ ਸੂਝਸ ਨਾਹੀ, ਅਸੀਂ ਇਸ ਹਨੇਰੀ ਰਾਤ ਦੇ ਵਿੱਚ ਅੰਨੇ ਹੋ ਕੇ ਤੁਰ ਰਹੇ ਹਾਂ। ਲੱਜ ਟੂਕਸ ਮੂਸਾ ਭਾਈ ਰੇ, ਲੱਜ ਰੱਸੀ ਨੂੰ ਕਹਿੰਦੇ ਨੇ, ਤੇ ਮੂਸਾ ਚੂਹਾ, ਬਹੁਤ ਵਾਰੀ ਚੂਹਾ ਰੱਸੀ ਕੱਟਦਾ। ਇੱਥੇ ਜਮਰਾਜ ਮੌਤ ਦਾ ਜਿਹੜਾ ਇੰਜਲ ਹੈ, ਉਹ ਤੇਰੀ ਉਮਰ ਦੀ ਰੱਸੀ ਕੱਟ ਰਿਹਾ ਰੋਜ਼, ਮਤਲਬ ਤੇਰੀ ਉਮਰ ਰੋਜ਼ਾਨਾ ਘਟ ਰਹੀ ਹੈ। ਮਨਮੁਖ ਕਰੈ ਤੇਤਾ ਦੁੱਖ ਲੱਗ ਗਿਆ, ਗੁਰਮੁਖ ਮਿਲਾਏ ਵਡਾਈ ਰੇ, ਮਨਮੁਖ ਜਿਹੜੇ ਇਸ ਮਾਇਆ 'ਚ ਫਸੇ ਨੇ ਉਹ ਦੁੱਖ ਜਾਣਗੇ, ਗੁਰਮੁਖ ਨੂੰ ਵਡਿਆਈ ਮਿਲਦੀ ਹੈ। ਜੋ ਤਿਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ,
ਕਿ ਜੋ ਅਲਟੀਮੇਟਲੀ ਨਿਰੰਕਾਰ ਨੇ ਕਰਨਾ ਹੈ ਉਹੀ ਹੋਣਾ ਹੈ, ਤੇ ਕਰਮਾਂ ਦੇ ਸੰਸਕਾਰਾਂ ਦਾ ਜਿਹੜਾ ਸਮੂਹ ਹੈ ਸਾਡੇ ਨਾਲ ਲੱਗਾ ਹੋਇਆ ਉਹਨੂੰ ਨਿਰੰਕਾਰ ਹੀ ਮੇਟ ਸਕਦਾ ਹੈ। ਸੁਭਰ ਭਰੇ ਨਾ ਹੋਵੇ ਊਣੇ, ਸੁਭਰ ਕਹਿੰਦੇ ਨੇ ਨੱਕੋ ਨੱਕ, ਕਿ ਜਿਹੜੇ ਰੱਬ ਦੇ ਰੰਗ 'ਚ ਰੰਗੇ ਨੇ, ਜੋ ਰਾਤੇ ਰੰਗ ਲਾਈ ਰਹੇ, ਜਿਹੜੇ ਉਹਦੇ ਰੱਬ ਦੇ ਰੰਗ 'ਚ ਲੱਗੇ ਨੇ, ਉਹ ਭਰੇ ਹੋਏ ਪਿਆਲੇ ਵਾਂਗ ਨੇ। ਨੱਕੋ ਨੱਕ ਤਿੰਨ ਕੀ ਪੰਖ ਹੋਵੇ ਜੇ ਨਾਨਕ, ਪੰਖ ਕਹਿੰਦੇ ਨੇ ਧੂੜੀ ਨੂੰ, ਤੋ ਮੂੜਾ ਕਿਛ ਪਾਈ ਰਹੇ। ਹੇ ਮੂਰਖ, ਗੁਰੂ ਨਾਨਕ ਸਾਹਿਬ ਯਾਦ ਕਰਵਾਉਂਦੇ ਨੇ ਕਿ ਇਹੋ ਜਿਹੇ ਜਿਹੜੇ ਨਿਰੰਕਾਰ ਦੇ ਰੰਗ ਪਿਆਰ ਵਿੱਚ ਰੰਗੇ ਹੋਏ ਨੇ, ਜੇ ਉਹਨਾਂ ਦੇ ਚਰਨਾਂ ਦੀ ਮੈਂ ਧੂੜ ਹੋ ਜਾਵਾਂ ਤੋ ਮੂੜਾ, ਮੂੜਾ ਹੁੰਦਾ ਮੂਰਖ, ਤਾਂ ਹੇ ਮੂਰਖ ਤਾਂ ਹੀ ਤੂੰ ਹਾਸਲ ਕਰ ਸਕਦਾ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।